ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚੇ ਅਤੇ ਪਾਰਟੀ ਦੀਆਂ ਵੱਡੀਆਂ ਨਿਯੁਕਤੀਆਂ ਕੀਤੀਆਂ। ਇਸ ਮੌਕੇ ਉਹਨਾਂ ਪੱਤਰਕਾਰਾਂ ਦੇ ਨਾਲ ਰੂਬਰੂ ਹੁੰਦੇ ਹੋਏ ਸਿੱਖਾਂ ਤੇ ਹੋ ਰਹੇ ਧੱਕੇ ਬਾਰੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਭਾਰਤ ਹੁਣ ਦੇਸ਼ ਦੇ ਬਾਹਰ ਵਸਦੇ ਸਿੱਖਾਂ ਤੇ ਵੀ ਹਮਲਾ ਕਰਕੇ ਉਹਨਾਂ ਨੂੰ ਕਤਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਏਅਰ ਇੰਡੀਆ ਬਾਰੇ ਗੁਰਪਤਵੰਤ ਸਿੰਘ ਪੰਨੂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤੇ ਭਾਰਤ ਸਰਕਾਰ ਸਿੱਖਾਂ ਤੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਬਦਨਾਮ ਕਰਦੀ ਹੈ। ਜਨਰਲ ਸ਼ਬੇਗ ਸਿੰਘ ਦੇ ਪਿੰਡ ਦੇ ਲਾਗੇ ਅਸੀਂ ਇੱਕ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਸਰਦਾਰ ਸ਼ਮਸ਼ੇਰ ਸਿੰਘ ਬਰਾੜ ਨੂੰ ਦਿਹਾਤੀ ਅੰਮ੍ਰਿਤਸਰ ਦਾ ਜਥੇਦਾਰ ਸਾਹਿਬ ਜ਼ਿਲ੍ਹਾ ਜਥੇਦਾਰ ਸਾਹਿਬ ਨਿਯੁਕਤ ਕੀਤਾ ਗਿਆ। ਇਹਦੇ ਵਿੱਚ ਸਰਦਾਰ ਉਪਕਾਰ ਸਿੰਘ ਸੰਧੂ ਤੇ ਹੋਰਾਂ ਦੀ ਬਹੁਤ ਕਿਰਪਾ ਹੈ ਕਿ ਸਾਨੂੰ ਇਹੋ ਜਿਹਾ ਤਕੜਾ ਬਾਰਡਰ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਸਮੈਕ ਤੇ ਹੈਰੋਇਨ ਆਉਂਦੀ ਹੈ ਉਹਦਾ ਜਥੇਦਾਰ ਸਾਨੂੰ ਮਿਲਿਆ। ਔਰ ਜਿਵੇਂ ਮੈਂ ਦੱਸਿਆ ਕਿ ਸਰਕਾਰ ਰਿਸ਼ਵਤਖੋਰੀ ਨਹੀਂ ਖਤਮ ਕਰ ਸਕੀ ਅਜੇ ਤੱਕ ਵਿਜੀਲੈਂਸ ਨੂੰ, CID ਨੂੰ, DC ਦੇ ਪਟਵਾਰੀਆਂ ਤੋਂ SSP ਦੇ ਸਿਕਿਉਰਿਟੀ ਤੋਂ DC ਤੇ SSP ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਬਾਸਮਤੀ ਤਾਂ ਠੀਕ ਮੁੱਲ ਦੇ ਉੱਤੇ ਖਰੀਦੀ ਜਾ ਰਹੀ ਹੈ, ਪਰ ਜਿਹੜਾ ਝੋਨਾ ਹੈ ਉਹਦਾ ਆੜਤੀਏ ਤੇ ਸ਼ੈਲਰ ਵਾਲੇ ਤੇ ਅਫਸਰ 200 ਰੁਪਇਆ ਪ੍ਰਤੀ ਕੁਇੰਟਲ ਮੰਗਦੇ ਹੈ ਕਿ ਤਾਂ ਤੁਹਾਡਾ ਖਰੀਦਾ ਜਾਊਗਾ। ਕਣਕਾਂ ਬੀਜੀਆਂ ਗਈਆਂ, ਡਾਈ ਹੈ ਨਹੀਂ ਗਈ, ਤੇ ਫਿਰ DC ਤੇ SSP ਦਾ ਹੋਰ ਕੀ ਕੰਮ ਹੈ ਕਿ ਇਹ ਸਰਕਾਰ ਦੀ ਜੜ ਹੁੰਦੇ ਹੈ। ਇਹਨਾਂ ਦੇ ਕੋਲੇ ਸਾਰੇ ਸਿਲਸਿਲੇ ਹੈ, ਵਿਜੀਲੈਂਸ ਹੈ, CID ਹੈ, ਸਿਕਿਉਰਿਟੀ ਹੈ, ਪਟਵਾਰੀ ਇੰਟੈਲੀਜੈਂਸ ਰਿਪੋਰਟ ਦਿੰਦੇ ਹੈ, ਤੇ ਅਜੇ ਤੱਕ ਇਸ ਸਾਰੇ ਇਲਾਕੇ ਦੇ ਵਿੱਚ ਜਦੋਂ ਝੋਨੇ ਦੀ ਖਰੀਦ ਹੋ ਰਹੀ ਹੈ ਉਹਦੇ ਪਿੱਛੇ 200 ਰੁਪਇਆ ਪ੍ਰਤੀ ਕੁਇੰਟਲ ਕਿਉਂ ਵੱਢੀ ਲਈ ਜਾ ਰਹੀ ਹੈ। ਕੱਲ ਮੈਂ ਤਰਨਤਾਰਨ ਸਾਹਿਬ ਦੇ ADC ਸ਼ਰਮਾ ਜੀ ਨੂੰ ਗੱਲ ਕੀਤੀ ਸੀਗੀ। ਮੈਂ ਕਿਹਾ ਇਹ ਤਾਂ ਬਹੁਤ ਬੁਰੀ ਗੱਲ ਹੈ ਕਿ ਤੁਹਾਡੇ ਕੋਲੇ ਸਾਰਾ ਮਸਾਲਾ ਹੈ, ਤੁਹਾਡੇ ਕੋਲੇ ਸਾਰੇ ਮਹਿਕਮੇ ਹੈ, ਤੇ ਤੁਹਾਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਇੱਥੇ ਵੱਢੀ ਚੱਲੀ ਜਾ ਰਹੀ ਹੈ। ਤੇ ਜਿਹੜਾ ਪੰਜਾਬ ਹੈ ਇਹ ਖੇਤੀ ਪ੍ਰਧਾਨ ਸੂਬਾ ਹੈ, ਇਹ ਸਾਰੇ ਇੰਡੀਆ ਨੂੰ ਖੁਰਾਕ ਪਹੁੰਚਾਉਂਦਾ ਹੈ। ਤੁਹਾਨੂੰ ਪਤਾ ਹੈ ਕਿ ਜੰਗ ਲੱਗੇ ਹੋਏ ਹੈ ਯੂਕਰੇਨ ਤੇ ਰੂਸ ਦਾ। ਉਸ ਧਰਤੀ ਦੇ ਉੱਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਕਣਕ ਪੈਦਾ ਹੁੰਦੀ ਹੈ, ਦਾਲਾਂ ਪੈਦਾ ਹੁੰਦੀਆਂ, ਬੇਸ਼ੱਕ ਸੂਰਜਮੁਖੀ ਹੋਵੇ, ਸਰੋਂ ਹੋਵੇ, ਪਰ ਜੰਗ ਹੋਣ ਦੇ ਕਾਰਨ ਐਤਕੀ ਉੱਥੇ ਖੇਤੀ ਨਹੀਂ ਹੋਈ, ਜਿਹਦਾ ਵਜ੍ਹਾ ਹੈ ਕਿ ਐਤਕੀ ਸਾਰੇ ਸੰਸਾਰ ਦੇ ਵਿੱਚ ਤਰੋਟ ਹੋਊਗੀ ਇਹ ਜਿਨਸਾਂ ਦੀ। ਤੇ ਜੇ ਪੰਜਾਬ ਤੇ ਹਰਿਆਣਾ ਸਭ ਤੋਂ ਜ਼ਿਆਦਾ ਇਹ ਚੀਜ਼ ਨੂੰ ਪ੍ਰੋਡਿਊਸ ਕਰਦਾ ਤਾਂ ਫਿਰ ਇੱਥੇ ਵੱਡੀ ਕਿਉਂ ਲਈ ਜਾਂਦੀ ਹੈ? ਜ਼ਿਮੀਂਦਾਰ ਤੇ ਖੇਤ ਮਜ਼ਦੂਰ ਦਾ ਲੱਕ ਕਿਉਂ ਤੋੜਿਆ ਜਾਂਦਾ? ਇਹ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸ਼੍ਰੀ ਭਗਵੰਤ ਜੀ ਤੋਂ। ਉਹ ਕਹਿੰਦੇ ਅਸੀਂ ਕਰਪਸ਼ਨ ਰੋਕਣੀ ਹੈ, ਦੂਜੀਆਂ ਪਾਰਟੀਆਂ ਸਾਡਾ ਸਾਥ ਨਹੀਂ ਦਿੰਦੀਆਂ। ਜਿਹੜੀ ਪਾਰਟੀ ਤੁਹਾਨੂੰ ਸਾਰਾ ਖੋਲ ਕੇ ਹਿਸਾਬ ਕਿਤਾਬ ਦੇ ਰਹੀ ਹੈ, ਤਾਂ ਵੀ ਜੇ ਸਾਰੇ ਪੰਜਾਬ ਦੇ ਵਿੱਚ ਵੱਢੀ ਲੈਣੀ ਹੈ ਝੋਨਾ ਖਰੀਦਣ ਨੂੰ, ਫਿਰ ਤਾਂ ਮੇਰਾ ਮਤਲਬ ਰੱਬ ਹੀ ਆ ਕੇ ਤੁਹਾਨੂੰ ਕੁਛ ਕਰ ਸਕਦਾ, ਹੋਰ ਤਾਂ ਨਹੀਂ ਕੁਛ ਕਰ ਸਕਦਾ ਹੈਗਾ। ਸਾਰੀ ਚੀਜ਼ ਤੁਹਾਡੇ ਕੋਲ ਦਿੱਤੀ ਹੋਈ ਹੈ। ਸੋ ਇਹ ਬਹੁਤ ਵੱਡੀ ਗੱਲ ਹੈ। ਤੇ ਦੂਸਰੀ ਹੈ, ਜਿਹੜਾ ਇੰਡੀਆ ਨੇ ਸਿੱਖਾਂ ਦੇ ਕਤਲ ਬਾਹਰ ਦੇ ਮੁਲਕਾਂ 'ਚ ਕਰਾਉਣੇ ਸ਼ੁਰੂ ਕਰਤੇ ਹੈ, ਜਿਵੇਂ ਕੈਨੇਡਾ ਦੇ ਵਿੱਚ ਨਿੱਜਰ ਸਾਹਿਬ ਨੂੰ ਮਰਵਾਤਾ ਹੈ, ਫਿਰ ਮਲਕ ਨੂੰ ਮਰਵਾਤਾ ਹੈ, ਸੁਖਦੂਲ ਸਿੰਘ ਨੂੰ,
ਮਰਵਾਤਾ ਕੈਨੇਡਾ ਦੇ ਵਿੱਚ, ਬਰਤਾਨੀਆ ਦੇ ਵਿੱਚ ਮਰਵਾ ਦਿੱਤਾ ਹੈਗਾ ਅਵਤਾਰ ਸਿੰਘ ਖੰਡੇ ਨੂੰ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ, ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ, ਮਾਨਸਾ ਦੇ ਵਿੱਚ ਮੂਸੇਵਾਲ ਨੂੰ ਮਾਰਤਾ ਹੈ। ਔਰ ਇਹ ਜਿਹੜੇ ਕਤਲ ਹੋਏ ਹੈ ਇਹਦੇ ਉੱਤੇ ਸਟੈਂਪ ਅਮਰੀਕਾ ਨੇ ਵੀ ਲਾਤੀ ਹੈ, ਆਸਟ੍ਰੇਲੀਆ ਨੇ ਵੀ ਲਾਤੀ ਹੈ, ਨਿਊਜ਼ੀਲੈਂਡ ਨੇ ਵੀ ਲਾਤੀ ਹੈ ਤੇ ਬਰਤਾਨੀਆ ਨੇ ਵੀ ਲਾਤੀ ਹੈ। ਤਾਂ ਅਸੀਂ ਪੁੱਛਣਾ ਚਾਹੁੰਦੇ ਹਾਂ ਇਸ ਮੋਦੀ ਦੀ ਸਰਕਾਰ ਨੂੰ ਕਿ ਸਿੱਖ ਇੱਥੋਂ ਦੇ ਜੰਮਪਾਲ ਹੈ, ਤੁਸੀਂ ਕਹਿੰਦੇ ਹੋ ਆਰੀਅਨ ਹੋ, ਤੁਸੀਂ ਆਰੀਅਨ ਤਾਂ ਤੁਸੀਂ ਉੱਧਰੋਂ ਆਏ ਹੋ ਛੁਪਦੇ ਵੱਲ ਏਸ਼ੀਆ ਤੇ ਚੜ੍ਹਦੇ ਵੱਲ ਯੂਰਪ ਤੋਂ ਆਏ ਹੋ, ਪਰ ਅਸੀਂ ਤਾਂ ਇੱਥੋਂ ਦੇ ਜੰਮਪਾਲ ਹੈ। ਸੋ ਮੇਰਾ ਮਤਲਬ ਇਹਦਾ ਸਿੱਟਾ ਹਿੰਦੁਸਤਾਨ ਨੂੰ ਭੁਗਤਣਾ ਪਊਗਾ। ਜਿਹੜੀ ਇਹਨਾਂ ਨੇ ਨਵੀਂ ਲੜਾਈ ਸਿੱਖਾਂ ਦੇ ਨਾਲ ਵਿੜ ਲਈ ਹੈ ਇਹਦਾ ਅਸਰ ਜ਼ਰੂਰ ਹੋਊਗਾ। ਫਿਰ ਕਹਿੰਦੇ ਜੀ ਪੰਨੂ ਨੇ ਕਹਿਤਾ ਕਿ 에ਅਰ ਇੰਡੀਆ ਨੂੰ ਠੋਕਾਂਗੇ। ਉਹਨੇ ਸਿਰਫ ਕਿਹਾ ਕਿ 에ਅਰ ਇੰਡੀਆ ਦੇ ਉੱਤੇ ਚੜ੍ਹੋ ਨਾ, ਉਹਦੇ ਤੇ ਇਲਜ਼ਾਮ ਲਾਤਾ ਕਿ ਇਹਨੇ ਕਿਹਾ ਕਿ 에ਅਰ ਇੰਡੀਆ ਦੀ ਫਲਾਈਟ ਥੱਲੇ ਡੇਗੋ। ਜਿਹੜੀ 1985 ਦੇ ਵਿੱਚ ਕਨਿਸ਼ਕਾ ਦੀ ਫਲਾਈਟ ਉਡਾਨ ਭਰੀ ਸੀ ਕੈਨੇਡਾ ਚੋਂ, ਮੈਂ ਪੁੱਛਣਾ ਚਾਹੁੰਦਾ ਕਿ ਅਖੀਰਲੇ ਘੰਟੇ 'ਚ ਜਦੋਂ ਉਸ ਹਵਾਈ ਜਹਾਜ਼ 에ਅਰ ਇੰਡੀਆ ਨੇ ਆਪਣੀ ਫਲਾਈਟ ਉਡਾਉਣੀ ਸੀ, 2 ਘੰਟੇ ਪਹਿਲਾਂ ਸੀਨੀਅਰ ਇੰਡੀਅਨ ਸਫੀਰਾਂ ਨੇ ਆਪਣਾ ਉਹਦੇ ਤੇ ਚੜ੍ਹਨਾ ਕੈਂਸਲ ਕਿਉਂ ਕਰਾਇਆ? ਫਿਰ ਇਹ ਜਿਹੜੀ 에ਅਰ ਇੰਡੀਆ ਦੀ ਫਲਾਈਟ ਸੀ ਇਹ ਆਇਰਿਸ਼ ਸੀ ਦੇ ਵਿੱਚ ਜਾ ਕੇ ਡੁੱਬੀ। ਆਇਰਲੈਂਡ ਦੇ ਕਰੋਨਰ ਨੇ ਰਿਪੋਰਟ ਦਿੱਤੀ ਕਿ ਇਹਦੇ ਵਿੱਚ ਕੋਈ ਬਲਾਸਟ ਨਹੀਂ ਸੀ ਹੋਇਆ, ਇਹ ਬਲਾਸਟ ਕਰਕੇ ਨਹੀਂ ਡਿੱਗੀ ਹੈਗੀ। ਤੇ ਜੇ ਇੰਡੀਆ ਨੇ ਆਪ ਕਰਵਾਇਆ ਕਿ ਇੱਥੇ ਖਾਲਿਸਤਾਨ ਦੀ ਗੱਲ ਚੜ੍ਹਦੀ ਕਲਾ 'ਚ ਹੋ ਰਹੀ ਹੈ ਤਾਂ ਫਿਰ ਐਵੇਂ ਸਿੱਖਾਂ ਨੂੰ ਬਦਨਾਮ ਕਰਨਾ। ਫਿਰ ਤਲਵਿੰਦਰ ਸਿੰਘ ਇੱਕ ਬੱਬਰ ਖਾਲਸਾ ਦਾ ਜਥੇਦਾਰ ਸੀ ਜਿਹਨੂੰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਫੜਨਾ ਚਾਹੁੰਦੀ ਸੀ ਕਿ ਸ਼ਾਇਦ ਇਹਦਾ ਹੱਕ ਹੋਵੇ ਕਿ ਇਸ ਨੇ ਇਹ 에ਅਰ ਇੰਡੀਆ ਦੀ ਜਿਹੜਾ ਹਵਾਈ ਜਹਾਜ਼ ਉਹਨੂੰ ਗ੍ਰਸਤ ਕਰਾਇਆ, ਪਰ ਉਹ ਪੰਜਾਬ ਦੇ ਵਿੱਚ KPS ਗਿੱਲ ਤੇ ਪੰਜਾਬ ਪੁਲਿਸ ਨੇ ਫੜ ਲਿਆ ਸੀ। ਤੇ ਫਿਰ ਜੇ ਫੜ ਲਿਆ ਸੀ ਤੇ ਫਿਰ ਉਹਨੂੰ ਕੈਨੇਡਾ ਦੇ ਹਵਾਲੇ ਕਿਉਂ ਨਹੀਂ ਕੀਤਾ ਹੈਗਾ? KPS ਗਿੱਲ ਨੇ ਇੱਥੇ ਮਾਰਤਾ ਉਹ ਤਲਵਿੰਦਰ ਸਿੰਘ। ਮੇਰਾ ਮਤਲਬ ਕਹਿਣ ਦਾ ਸਾਰਾ ਸਬੂਤ ਜਾ ਰਿਹਾ ਹੈ ਕਿ ਇੰਡੀਆ ਨੇ ਆਪ 1985 ਦਾ 에ਅਰ ਇੰਡੀਆ ਦਾ ਜਿਹੜਾ ਹਵਾਈ ਜਹਾਜ਼ ਸੀ ਆਪ ਗ੍ਰਸਤ ਕਰਾਇਆ ਤੇ ਸਿੱਖਾਂ ਦਾ ਨਾਂ ਲਈ ਜਾਂਦੇ ਆ ਦੁਬਾਰਾ।